ਕੋਰੋਨਾ ਮਹਾਮਾਰੀ ਦੇ ਚੱਲਦਿਆਂ ਲੱਗੀਆਂ ਰੋਕਾਂ ਕਾਰਨ 2 ਸਾਲਾਂ ਦੇ ਵਕਫੇ ਮਗਰੋਂ ਇਸ ਸਾਲ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ 5ਵੀਂ ਨੈਸ਼ਨਲ ਸਿੱਖ ਡੇ ਪਰੇਡ ਖਾਲਸਾਈ ਜਾਹੋ ਜਲਾਲ ਨਾਲ ਉਲੀਕੀ ਗਈ। ਇਸ ਮੌਕੇ ਅਮਰੀਕਾ ਦੀਆਂ ਵੱਖ-ਵੱਖ ਸਟੇਟਾਂ ਤੋਂ ਸਿੱਖ ਸੰਗਤ ਪਹੁੰਚੀ ਤੇ ਸੰਗਤ ਦਾ ਉਤਸ਼ਾਹ ਵੇਖਣ ਵਾਲਾ ਸੀ। ਇਹ ਸਿੱਖ ਪਰੇਡ ਸ਼ਹਿਰ ਦੀ ਇੱਕ ਖਾਸ ਥਾਂ ਤੋਂ ਸ਼ੁਰੂ ਹੁੰਦੀ ਹੈ, ਜਿੱਥੇ ਪ੍ਰਬੰਧਕਾਂ ਵੱਲੋਂ ਸੰਗਤਾਂ ਲਈ ਲੰਗਰਾਂ ਦੇ ਖਾਸ ਪ੍ਰਬੰਧ ਕੀਤੇ ਗਏ ਸੀ। 2 ਮੀਲ ਦਾ ਸਫ਼ਰ ਤੈਅ ਕਰਕੇ ਨੈਸ਼ਨਲ ਸਿੱਖ ਡੇ ਪਰੇਡ ਵਾਸ਼ਿੰਗਟਨ ਦੇ ਕੈਪੀਟਲ ਹਿੱਲ ਦੇ ਸਾਹਮਣੇ ਜਾ ਕੇ ਸਮਾਪਤ ਹੋਈ। ਰਾਹ ਵਿੱਚ ਸੰਗਤਾਂ ਖਾਲਸਾਈ ਨਗਾਰੇ, ਤੰਤੀ ਸਾਜ਼ਾਂ ਨਾਲ ਕੀਰਤਨ, ਢਾਡੀ ਵਾਰਾਂ, ਨੌਜਵਾਨਾਂ ਵੱਲੋਂ ਤਿਆਰ ਕੀਤਾ ਖਾਲਸਾਈ ਬੈਂਡ, ਖਾਲਿਸਤਾਨ ਦੇ ਆਕਾਸ਼ ਗੰਜਾਊ ਨਾਅਰਿਆਂ ਅਤੇ ਗੱਤਕੇ ਦਾ ਆਨੰਦ ਮਾਣ ਰਹੀਆਂ ਸਨ। ਪਰੇਡ ਦੀ ਖਾਸ ਗੱਲ ਇਹ ਸੀ ਕਿ ਇੱਕ ਫਲੋਟ ਤੇ ਖਾਲਿਸਤਾਨ ਅਤੇ ਯੂਕਰੇਨ ਦਾ ਝੰਡਾ ਲੱਗਿਆ ਹੋਇਆ ਸੀ, ਜੋ ਦੋਵੇਂ ਪਾਸੇ ਖੜੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਿਆ ਰਿਹਾ। ਉਸ ਫਲੋਟ ਤੋਂ ਡਾਕਟਰ ਅਮਰਜੀਤ ਸਿੰਘ ਹੋਰਾਂ ਨੇ ਅਮਰੀਕਨਾਂ ਨੂੰ ਸੰਬੋਧਨ ਹੁੰਦੇ ਕਿਹਾ ਕਿ ਪੁਤਨ ਅਤੇ ਮੋਦੀ ਨਾਜ਼ੀ ਹਿਟਲਰ ਦੇ ਅਵਤਾਰ ਹਨ। ਉਹਨਾਂ ਵੱਲੋਂ ਕੀਤੀ ਤਕਰੀਰ ਦਾ ਸੈਲਾਨੀਆਂ ਨੇ ਤਾੜੀਆਂ ਨਾਲ ਸਵਾਗਤ ਕੀਤਾ। ਉਹਨਾਂ ਬੜੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਿੱਖ ਕੌਮ ਯੂਕਰੇਨੀਅਨ ਲੋਕਾਂ ਦੇ ਹੱਕਾਂ ਲਈ ਲੜੇਗੀ। ਬੈਕਡ੍ਰੌਪ ਦੇ ਵਿੱਚ ਜਿੱਥੇ ਕੈਪੀਟਲ ਹਿੱਲ ਤੇ ਅਮਰੀਕਨ ਝੰਡਾ ਲਹਿਰਾ ਰਿਹਾ ਹੈ, ਉੱਥੇ ਕੁਝ 100 ਫੁੱਟ ਦੀ ਵਿੱਥ ਤੇ ਖਾਲਿਸਤਾਨ ਦਾ ਲਹਿਰਾ ਰਿਹਾ ਝੰਡਾ ਇਹ ਦੱਸਦਾ ਕਿ 1699 ਈਸਵੀ ਦੀ ਵਿਸਾਖੀ ਨੂੰ ਸ਼ਿਵਾਲਿਕ ਹਿਲਸ ਦੀਆਂ ਫੁੱਟ ਹਿਲਸ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਕਾਮ ਤੇ 80,000 ਦੇ ਪੰਥਕ ਇਕੱਠ ਚੋਂ ਤੇਲ ਦੀ ਧਾਰ ਤੇ ਪਰਖ ਕੇ ਨਿਕਲੇ 5 ਪਿਆਰੇ ਤੇ ਇਹ ਖਾਲਸਾ ਪੰਥ ਜੋ ਪ੍ਰਗਟ ਕੀਤਾ 10ਵੇਂ ਪਾਤਸ਼ਾਹ ਨੇ 3 ਸਦੀਆਂ ਦੇ ਘੱਲੂਘਾਰਿਆਂ ਦੇ ਇਤਿਹਾਸ, ਮੁਗਲਿਆ ਸਲਤਨਤ, ਅਫਗਾਨ ਧਾੜਵੀ, ਬ੍ਰਿਟਿਸ਼ ਕਲੋਨੀਅਲਿਸਟ ਔਰ ਪਿਛਲੇ 75 ਸਾਲਾਂ ਤੋਂ ਹਿੰਦੂ ਕਵੀਆਂ ਦੇ ਜ਼ੁਲਮਾਂ ਨੂੰ ਚੈਲੰਜ ਕਰਦਿਆਂ ਅੱਜ ਕੈਪੀਟਲ ਹਿੱਲ ਤੱਕ ਸਾਡੀ ਪਹੁੰਚ ਇਹ ਦੱਸਦੀ ਹੈ ਕਿ ਖਾਲਸਾ ਇਟਰਨਲ ਹੈ, ਖਾਲਸਾ ਨਾਦੀ ਪੁੱਤਰ ਹੈ। ਇਸ ਦੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ ਵਾਸੀ ਅਨੰਦਪੁਰ ਦੇ ਤੇ ਦੁਨੀਆ ਭਰ ਦੇ ਅੰਦਰ ਮੈਸੇਜ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਅੱਜ ਜਦੋਂ ਉਸ ਫਲੋਟ ਤੇ ਜਿੱਥੇ ਖਾਲਿਸਤਾਨ ਦੇ ਝੰਡੇ ਦੇ ਨਾਲ ਯੂਕਰੇਨ ਦਾ ਝੰਡਾ ਵੀ ਲਹਿਰਾ ਰਹੇ ਸੀ, ਮੈਂ ਕਰਾਊਡਸ ਨੂੰ ਐਡਰੈਸ ਕਰ ਰਿਹਾ ਸੀ ਤਾਂ ਮੈਂ ਇਹ ਕਿਹਾ ਬੇਸ਼ੱਕ ਦੁਨੀਆ ਦੇ ਵਿੱਚ 193 ਤੋਂ ਜ਼ਿਆਦਾ ਮੁਲਕ ਨੇ, ਅੱਜ ਡੂ ਮੋਰ ਕਿਹਾ ਜਾ ਰਿਹਾ ਹੈ। ਯੂਕਰੇਨ 'ਚ 11 ਮਿਲੀਅਨ ਤੋਂ ਜ਼ਿਆਦਾ ਲੋਕ ਬੇਘਰ ਹੋ ਚੁੱਕੇ ਨੇ। ਰਸ਼ੀਅਨ ਆਰਮੀ ਦਾ ਜ਼ੁਲਮ ਜਾਰੀ ਹੈ। ਅਸੀਂ ਸਾਡੀ ਕੌਮ ਬੇਸ਼ੱਕ ਸਾਡੇ ਕੋਲ ਕੋਈ ਜੀਓਗ੍ਰਾਫੀਕਲ ਮੁਲਕ ਨਹੀਂ ਹੈ, ਪਰ ਅਸੀਂ ਇਸ ਝੰਡੇ ਨੂੰ ਆਪਣੇ ਝੰਡੇ ਨਾਲ ਖੜਾ ਕਰਕੇ ਮੈਸੇਜ ਦੇ ਰਹੇ ਹਾਂ ਕਿ ਅੱਜ ਵੀ ਸਿੱਖ ਕੌਮ ਯੂਨਾਈਟਿਡ ਸਿੱਖਸ ਨੇ ਪੋਲੈਂਡ ਯੂਕਰੇਨ ਬਾਰਡਰ ਦੇ ਉੱਤੇ ਇੱਕ ਵੱਡੇ ਟੈਂਟ 'ਚ ਹਜ਼ਾਰਾਂ ਨੂੰ ਪਨਾਹ ਦਿੱਤੀ ਹੈ। ਹਿਊਮੈਨਿਟੇਰੀਅਨ ਏਡ ਚੱਲ ਰਹੀ ਹੈ ਔਰ ਸਿੱਖਾਂ ਨੇ ਆਫਰ ਦਿੱਤੀ ਹੈ ਕਿ ਅਸੀਂ ਯੂਕਰੇਨ ਵੱਲੋਂ ਲੜਨ ਲਈ ਤਿਆਰ ਹੈ। ਇਹ ਸਿੱਖੀ ਦਾ ਕਰੈਕਟਰ ਹੈ। ਅਮਰੀਕਨਾਂ ਦਾ ਸਿੱਖਾਂ ਪ੍ਰਤੀ ਪਿਆਰ ਦਾ ਇਜ਼ਹਾਰ ਵੇਖਦਿਆਂ ਹੀ ਬਣਦਾ ਸੀ। ਮੰਜ਼ਿਲ ਤੇ ਪਹੁੰਚ ਕੇ ਸੰਗਤਾਂ ਨੇ ਲੰਗਰਾਂ ਦਾ ਆਨੰਦ ਮਾਣਿਆ, ਜਿਸ ਦਾ ਪ੍ਰਬੰਧਕਾਂ ਵੱਲੋਂ ਜ਼ਬਰਦਸਤ ਪ੍ਰਬੰਧ ਕੀਤਾ ਹੋਇਆ ਸੀ। ਸਾਡੇ ਨਾਲ ਮੌਜੂਦ ਨੇ ਸਰਦਾਰ ਹਿੰਮਤ ਸਿੰਘ ਜੀ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਕਿ ਤੁਸੀਂ ਐਡਾ ਵੱਡਾ ਕਾਰਜ ਗੁਰੂ ਦੇ ਮਿਹਰ ਦੇ ਸਦਕਾ ਤੁਸੀਂ ਆਰੰਭ ਕੀਤਾ ਹੈ ਔਰ ਚੱਲ ਵੀ ਰਿਹਾ ਔਰ ਚੱਲਦਾ ਵੀ ਰਹੇਗਾ। ਕੀ ਮੈਸੇਜ ਦੇਣਾ ਚਾਹੋਗੇ? ਜੀ ਬਿਲਕੁਲ ਜੀ, ਸਤਿਗੁਰਾਂ ਦੀ ਬਖਸ਼ਿਸ਼ ਹੋਈ ਆ। ਅੱਜ 5ਵੀਂ ਨੈਸ਼ਨਲ ਸਿੱਖ ਡੇ ਸਿੱਖ ਫਰੀडम ਮਾਰਚ ਪਰੇਡ ਜਿਹੜੀ ਆ ਉਹ ਵਾਸ਼ਿੰਗਟਨ ਡੀਸੀ ਵਿਖੇ ਕੱਢੀ ਜਾ ਰਹੀ ਆ। ਅੱਜ ਤੁਸੀਂ ਦੇਖੋ ਬਈ ਵਾਸ਼ਿੰਗਟਨ ਡੀਸੀ ਦੀ ਧਰਤੀ ਦੇ ਉੱਤੇ ਕਿੰਨੇ ਜ਼ਿਆਦਾ ਵਿਜ਼ਟਰ ਆਏ ਹੋਏ ਆ ਕਿ ਨਾਲ ਹੀ ਜਿਹੜੀ ਸਾਡੀ ਇਸ ਪਰੇਡ ਤੋਂ ਪਹਿਲਾਂ ਚੈਰੀ ਬਲੌਸਮ ਪਰੇਡ ਜਿਹੜੀ ਕੱਢੀ ਜਾਂਦੀ ਆ, ਲਾਸਟ 2 ਈਅਰ ਕੋਵਿਡ ਦੀ ਵਜ੍ਹਾ ਕਰਕੇ ਕੈਂਸਲ ਹੋਈਆਂ ਪਰੇਡ। ਸੋ ਅੱਜ ਬਹੁਤ ਹੀ ਵੱਡਾ ਉਤਸ਼ਾਹ ਆ ਤੇ ਇਹ 5ਵੀਂ ਪਰੇਡ ਦੇ ਵਿੱਚ ਇਹ ਪਰੇਡ ਮੈਂ ਸਮਝਦਾ ਵੀ ਸਟੈਬਲਿਸ਼ ਹੋ ਚੁੱਕੀ ਆ ਸਿੱਖਾਂ ਦੀ। ਤਾਂ ਆਇਡੈਂਟੀਟੀ, ਹੇਟ ਕ੍ਰਾਈਮਸ ਔਰ ਦੂਜੀਆਂ ਜੇ ਗੱਲਾਂ ਕਰਦੇ ਆ ਵੀ ਅਸੀਂ ਜਿਹੜੇ ਸਾਡੇ ਡੋਮੈਸਟਿਕ ਐਂਡ ਇੰਟਰਨੈਸ਼ਨਲ ਮੁੱਦੇ ਜਿਹੜੇ ਆ ਉਹਨਾਂ ਦੇ ਉੱਤੇ ਜੇ ਗੱਲ ਕਰਨ ਦੀ ਗੱਲ ਆ ਤਾਂ ਸਾਨੂੰ ਅੱਜ ਦਾ ਜਿਹੜਾ ਯੁੱਗ ਆ ਉਹ ਨੰਬਰਾਂ ਦੀ ਗੱਲ ਕਰਦਾ, ਕਾਊਂਟਿੰਗ ਦੀ ਗੱਲ ਕਰਦਾ। ਤਾਂ ਅਸੀਂ ਵੱਡੀ ਤਾਦਾਦ ਵਿੱਚ ਅੱਜ ਵਾਸ਼ਿੰਗਟਨ ਡੀਸੀ ਦੀ ਧਰਤੀ ਦੇ ਉੱਤੇ ਜੁੜੇ ਆ।
ਸੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਪਰੇਡ ਜਿਹੜੀ ਖਾਲਸਾ ਸਾਜਨਾ ਦਿਵਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਨੇ ਖਾਲਸੇ ਦੀ ਸਾਜਨਾ ਕੀਤੀ। 1.25 ਲੱਖ ਸੇ ਇੱਕ ਲੜਾਊਂ ਤਵੇ ਗੋਬਿੰਦ ਸਿੰਘ ਨਾਮ ਕਹਾਊਂ। ਉਸ ਖਾਲਸੇ ਦੀ ਸਾਜਨਾ ਅੱਜ ਖਾਲਸਾ ਦੇਸ਼ ਵਿਦੇਸ਼ ਦੇ ਵਿੱਚ ਨੈਸ਼ਨਲ ਸਿੱਖ ਡੇ ਦੇ ਤੌਰ ਤੇ ਸਾਜਨਾ ਦਿਵਸ ਵਿਸਾਖੀ ਦੇ ਦਿਹਾੜੇ ਨੂੰ ਮਨਾਉਂਦਾ ਆ। ਸੋ ਬਹੁਤ ਹੀ ਉਤਸ਼ਾਹ ਆ, ਖਾਸ ਕਰਕੇ ਨੌਜਵਾਨ ਜਿਹੜਾ ਯੂਥ ਆ ਉਹ ਗੱਤਕਾ ਪਲੇ ਕਰ ਰਿਹਾ, ਬੈਂਡ ਆਪਣਾ ਤਿਆਰ ਕਰਕੇ ਲੈ ਕੇ ਆਇਆ। ਬਹੁਤ ਹੀ ਚਾਵਾਂ ਦੇ ਨਾਲ ਅੱਜ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਥੇਬੰਦੀਆਂ ਇਸ ਪਰੇਡ ਦੇ ਵਿੱਚ ਜੁੜੀਆਂ ਹੋਈਆਂ। ਤਾਂ ਸਾਨੂੰ ਬੜਾ ਚਾਅ ਆ ਔਰ ਬੜੀ ਖੁਸ਼ੀ ਆ ਕਿ ਅਸੀਂ ਆਪਣੀ ਕੌਮ ਦੀ ਗੱਲ ਕਰ ਰਹੇ ਹਾਂ ਤੇ TV 84 ਚੈਨਲ ਦਾ ਸਾਡਾ ਕੌਮੀ ਚੈਨਲ ਜਿਹੜਾ ਪੰਥਕ ਚੈਨਲ ਆ ਹਮੇਸ਼ਾ ਕਵਰ ਕਰਦਾ। ਪਹਿਲੀ ਪਰੇਡ ਦੇ ਵਿੱਚ ਪੰਥਕ ਚੈਨਲ ਦਾ ਖਿਤਾਬ ਜਿਹੜਾ ਸੰਗਤਾਂ ਨੇ ਇਸੇ ਪਰੇਡ ਦੇ ਵਿੱਚ ਦਿੱਤਾ ਸੀ TV 84 ਨੂੰ। TV 84 ਦੀ ਸਪੋਰਟ ਕਰੋ ਜੀ, ਸਾਡਾ ਆਪਣਾ ਪੰਥਕ ਕੌਮੀ ਚੈਨਲ ਹੈ। ਉੱਥੇ ਸਟੇਜ ਵੀ ਲਾਈ ਗਈ ਸੀ ਜਿਸ ਤੋਂ ਵੱਖ-ਵੱਖ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਰੱਖੇ, ਜਿਸ ਵਿੱਚ ਖਾਲਿਸਤਾਨ ਦੀ ਗੱਲ ਅਤੇ ਅਮਰੀਕਾ ਵਿੱਚ ਸਿੱਖਾਂ ਦੀਆਂ ਪ੍ਰਾਪਤੀਆਂ ਦੀ ਗੱਲ ਪੂਰੇ ਜ਼ੋਰ ਸ਼ੋਰ ਨਾਲ ਹੋਈ। ਖਾਲਿਸਤਾਨ ਦੇ ਸ਼ਹੀਦ ਰਾਣਾ ਸਿੰਘ ਦੇ ਮਾਤਾ-ਪਿਤਾ ਨੂੰ ਸਨਮਾਨਿਤ ਕੀਤਾ ਗਿਆ। ਡਾਕਟਰ ਅਮਰਜੀਤ ਸਿੰਘ ਜੀ ਨੇ ਹਮੇਸ਼ਾ ਦੀ ਤਰ੍ਹਾਂ ਖਾਲਿਸਤਾਨ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦੀ ਗੱਲ ਕੀਤੀ ਅਤੇ ਅਗਲੀਆਂ ਪੀੜ੍ਹੀਆਂ ਵੱਲੋਂ ਸੰਘਰਸ਼ ਨੂੰ ਸੰਭਾਲਣ ਤੇ ਤਸੱਲੀ ਪ੍ਰਗਟ ਕੀਤੀ। ਵਾਸ਼ਿੰਗਟਨ DC 'ਚ 5ਵੀਂ ਸਿੱਖ ਡੇ ਪੈਰੇਡ ਜਿਸ ਨੂੰ US ਕਾਂਗਰਸ ਦੇ ਵਿੱਚ 12 ਕਾਂਗਰਸਮੈਨਾਂ ਨੇ ਨੈਸ਼ਨਲ ਸਿੱਖ ਡੇ ਪੈਰੇਡ ਦੇ ਤੌਰ ਤੇ ਮਾਨਤਾ ਦੇਣ ਦਾ ਮਤਾ ਪਾਸ ਕੀਤਾ, ਉਸ ਵਿੱਚ ਸ਼ਮੂਲੀਅਤ ਕਰ ਰਹੇ। ਬੇਸ਼ੱਕ ਕੋਵਿਡ-19 ਦੇ ਚੱਲਦਿਆਂ 2 ਸਾਲ ਇਹ ਪੈਰੇਡ ਨਹੀਂ ਹੋਈ, ਪਰ ਅੱਜ ਜਿਵੇਂ ਜਿੰਨਾ ਲੰਬਾ ਕਾਫਲਾ ਔਰ ਦਰਜਨਾਂ ਬੱਸਾਂ ਅਮਰੀਕਾ ਦੇ ਸਾਰੇ ਈਸਟ ਕੋਸਟ ਤੋਂ ਪਹੁੰਚੀਆਂ ਨੇ ਔਰ ਜਿੰਨਾ ਉਤਸ਼ਾਹ ਸਿੱਖ ਸੰਗਤਾਂ 'ਚ ਹੈ। ਔਰ ਮੈਂ ਡਾਕਟਰ ਰਣਜੀਤ ਸਿੰਘ ਮੇਰੇ ਨਾਲ ਵਾਕ ਕਰ ਰਹੇ ਸੀ, ਮੈਂ ਕਿਹਾ 3 ਸਦੀਆਂ 'ਚ ਕਿੰਨੀਆਂ ਹਕੂਮਤਾਂ ਦਾ ਜ਼ੋਰ ਲੱਗਾ ਕਿ ਸਿੱਖੀ ਦਾ ਨਾਮੋ ਨਿਸ਼ਾਨ ਮਿਟਾਣਾ ਹੈ। ਹਿੰਦੂ ਤਾਂ ਵੀ ਸੋਚਦੇ ਸੀ ਕਿ ਅਸੀਂ ਲੱਕ ਤੋੜ ਦਿੱਤਾ, ਅਕਾਲ ਤਖਤ ਢਾਹ ਦਿੱਤਾ। ਅੱਜ ਕਿਸਾਨ ਮੋਰਚੇ ਤੋਂ ਬਾਅਦ ਜਿਸ ਕਿਸਮ ਦੀ ਡਰਾਮੇਬਾਜ਼ੀ ਨੌਟੰਕੀ RSS ਵਾਲੇ ਕਰ ਰਹੇ ਨੇ, ਇਹਦੇ ਬਾਵਜੂਦ ਇਹ ਕੇਸਰੀ ਦਸਤਾਰਾਂ ਚੁੰਨੀਆਂ ਦਾ ਕਾਫਲਾ, ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਸਾਡੇ ਜਦੋਂ ਅਸੀਂ ਇਹ ਬੁਲੰਦ ਆਵਾਜ਼ ਕਹਿੰਦੇ ਹਾਂ ਕਿ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਸਾਜ ਤੇ ਦੀਵਾਨ ਰਹੇ ਪੰਥ ਮਹਾਰਾਜ ਕੇ। ਜਾਪਾਨੀਆਂ ਵੱਲੋਂ ਦੋਸਤੀ ਦੇ ਤੋਹਫੇ ਦੇ ਤੌਰ ਤੇ ਚੈਰੀ ਬਲੌਸਮ ਟਰੀ ਦਿੱਤੇ ਗਏ ਸੀ। ਸੋ 110 ਸਾਲ ਬਾਅਦ ਵੀ ਇਹ ਦੋਸਤੀ ਦੀ ਫ੍ਰੈਗਰੈਂਸ ਹੈ ਔਰ ਅੱਜ ਅਸੀਂ ਇਹ ਮਹਿਸੂਸ ਕਰ ਰਹੇ ਹਾਂ, ਹਜ਼ਾਰਾਂ ਅਮਰੀਕਨ ਵੀ ਆਏ ਹੋਏ ਨੇ ਇਸ ਚੈਰੀ ਬਲੌਸਮ ਦੇ ਲਈ ਕਿ ਅਲਟੀਮੇਟਲੀ ਸਾਡਾ ਭਵਿੱਖ ਦਾ ਖਾਲਿਸਤਾਨ ਅਸੀਂ ਵੀ ਜਿਹੜਾ ਇਹ US ਕਾਂਗਰਸ ਦੇ ਵਿੱਚ ਰੈਜ਼ੋਲੂਸ਼ਨ ਹੈ ਇਸ ਨੂੰ ਨੈਸ਼ਨਲ ਸਿੱਖ ਡੇ ਪੈਰੇਡ ਦੇ ਨੈਸ਼ਨਲ ਸਿੱਖ ਡੇ ਦੇ ਤੌਰ ਤੇ 14 ਅਪ੍ਰੈਲ ਨੂੰ ਰੈਕਗਨਾਈਜ਼ ਕਰਨ ਦਾ ਅਸੀਂ ਇਸ ਨੂੰ ਇਸ ਜੈਸਚਰ ਦੇ ਤੌਰ ਤੇ ਲੈਂਦੇ ਔਰ ਆਉਣ ਵਾਲੇ ਪੀਰੀਅਡ ਜਦੋਂ ਭਵਿੱਖ ਦੇ ਵਿੱਚ ਖਾਲਿਸਤਾਨ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਹੋਂਦ ਵਿੱਚ ਆਏਗਾ, ਇਹ ਸਾਰੇ ਜੈਸਚਰ ਕਾਂਗਰਸ ਵੱਲੋਂ ਇਸ ਕਿਸਮ ਦਾ ਦਿੱਤਾ ਗਿਆ ਤੋਹਫਾ ਇਹ ਹਮੇਸ਼ਾ ਹੀ ਯਾਦ ਰੱਖੇ ਜਾਣਗੇ। ਔਰ ਮੇਰਾ ਅਕਸਰ ਇਹ ਕਹਿਣਾ ਹੁੰਦਾ ਹੈ ਕਿ ਅਮਰੀਕਨ ਸਿਸਟਮ, ਅਮਰੀਕਾ ਦੇ ਫਾਊਂਡਿੰਗ ਫਾਦਰਸ ਨੇ ਜਿਸ ਦੇ ਉੱਤੇ ਫਾਊਂਡੇਸ਼ਨਸ ਰੱਖੀਆਂ ਨੇ, ਇਹ ਉਹੀ ਵੈਲਿਊ ਸਿਸਟਮ ਹੈ ਜਿਹੜਾ ਸਿੱਖ ਗੁਰੂ ਸਾਹਿਬਾਨ ਨੇ ਦਿੱਤਾ ਹੈ। ਲਿਬਰਟੀ, ਇਕੁਆਲਿਟੀ, ਜਸਟਿਸ, ਪਰਸੂਟ ਆਫ ਹੈਪੀਨੈਸ। ਸਤਿਗੁਰੂ ਰਹਿਮਤ ਕਰਨ ਸਮੁੱਚੀਆਂ ਸਿੱਖ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਜਿਹੜਾ ਬੇਸ਼ੱਕ 14 ਅਪ੍ਰੈਲ ਨੂੰ ਆ ਰਿਹਾ ਹੈ ਔਰ TV 84 ਜਿਸ ਦੀ ਪੂਰੀ ਟੀਮ ਅੱਜ ਕਵਰੇਜ ਲਈ ਪਹੁੰਚੀ ਹੈ, ਮਹਾਰਾਜ ਰਹਿਮਤ ਕਰਨ ਉਹ ਦਿਨ ਦੂਰ ਨਹੀਂ ਜਦੋਂ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਹੋਂਦ ਵਿੱਚ ਆਏਗਾ। ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਵਰਲਡ ਸਿੱਖ ਪਾਰਲੀਮੈਂਟ ਦੇ ਨੁਮਾਇੰਦਿਆਂ, ਸ਼੍ਰੋਮਣੀ ਅਕਾਲੀ ਦਲ ਮਾਨ ਦੇ ਨੁਮਾਇੰਦਿਆਂ ਅਤੇ ਹੋਰ ਬਹੁਤ ਸਾਰੇ ਬੁਲਾਰਿਆਂ ਨੇ ਹਾਜ਼ਰੀ ਭਰੀ। ਪ੍ਰਬੰਧਕਾਂ ਨੇ ਜਿੱਥੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ, ਉੱਥੇ ਇਸ ਪਰੇਡ ਨੂੰ ਅੱਗੇ ਤੋਂ ਹੋਰ ਵਧੀਆ ਢੰਗ ਨਾਲ ਕਰਨ ਦਾ ਅਹਿਦ ਲਿਆ। ਮੈਸੇਜ ਇੱਕੋ ਹੀ ਹੈ ਜੀ, ਆਪਣੀ ਗੱਲ ਕਰਨ ਤੋਂ ਸਾਨੂੰ ਕਤਰਾਣਾ ਨਹੀਂ ਚਾਹੀਦਾ ਤੇ ਅਸੀਂ ਖਾਲਸਾ ਸਾਜਨਾ ਦਿਵਸ ਮਨਾ ਰਹੇ ਹਾਂ ਜਿਹਨੂੰ ਕਿ ਅਸੀਂ ਫੈਡਰਲੀ ਵੀ ਰੈਕੋਗਨਾਈਜ਼ ਕਰਾ ਰਹੇ ਹਾਂ ਐਜ਼ ਅ ਨੈਸ਼ਨਲ ਸਿੱਖ ਡੇ। ਸੋ ਇੱਕ ਬੜਾ ਵਧੀਆ ਸਟੈਪ ਹੈਗਾ ਵੀ ਜਿਹੜੀ ਅਮਰੀਕਾ ਦੇ ਵਿੱਚ 125 ਸਾਲਾਂ ਤੋਂ ਸਿੱਖ ਰਹਿ ਰਹੇ ਨੇ but they don't have any federal level recognition. So this will be the first step that Sikhs will be getting a federal level recognition. Plus it's a very big thing. We are in the political hub right now, Washington DC. It's a world political hub. So ਉੱਥੇ ਜੇ ਸਾਡੀ ਇੱਕ parade ਹੋ ਰਹੀ ਹੈ, ਸਾਡੀ presence show ਹੋ ਰਹੀ ਹੈ, it speaks a lot for itself. It speaks volumes. Plus ਜਿਹੜੀ ਹੈ
ਪਰੇਡ ਹੈਗੀ ਆ, ਅਸੀਂ ਇਹਨੂੰ ਐਜੂਕੇਸ਼ਨਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਸਿੱਖਾਂ ਦੇ ਜਿਹੜੇ ਉਭਰਦੇ ਮਸਲੇ ਨੇ, ਭਾਵੇਂ ਉਹ 1984 ਸਿੱਖ ਜੈਨੋਸਾਈਡ ਦੀ ਰੈਕੋਗਨੀਸ਼ਨ ਹੋਏ ਜਾਂ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਏ, ਸੋ ਜਿਹੜੇ ਸਾਡੇ ਉਹ ਵੀ ਮੈਸੇਜ ਹੈ ਇਸ ਪਰੇਡ ਦਾ ਇੱਕ ਹਿੱਸਾ ਨੇ। ਤੇ ਅਸੀਂ ਇੱਕ ਕਲੈਰਿਟੀ ਆਪਣੀ ਕੌਮ ਨੂੰ ਵੀ ਦੇਣਾ ਚਾਹੁੰਦੇ ਹਾਂ ਬਈ 29 ਅਪ੍ਰੈਲ 1986 ਦੇ ਵਿੱਚ ਆਲਰੇਡੀ ਸਿੱਖ ਕੌਮ ਮਤਾ ਪਾਸ ਕਰ ਚੁੱਕੀ ਹੈ ਬਈ ਸਾਨੂੰ ਆਜ਼ਾਦੀ ਚਾਹੀਦੀ ਹੈ। ਤੇ ਉਹ ਦਿਨ ਨੂੰ ਅਸੀਂ ਬੜੀ ਹੀ ਖੂਬਸੂਰਤੀ ਨਾਲ ਆਉਣ ਵਾਲੇ ਟਾਈਮ ਵਿੱਚ ਕਨੈਟੀਕਟ ਦੇ ਵਿੱਚ ਵੀ ਮਨਾਉਣ ਲੱਗੇ ਹਾਂ। 29 ਅਪ੍ਰੈਲ ਨੂੰ ਹੀ ਸਿਟੀ ਹਾਲ ਨਾਰਵਿਚ ਦੇ ਬਾਹਰ ਬੜਾ ਵੱਡਾ ਇੱਕ ਸਮਾਗਮ ਹੋਏਗਾ, ਜਿੱਥੇ ਅਸੀਂ ਅਫੀਸ਼ੀਅਲ ਤੌਰ ਤੇ ਉਹਨੂੰ ਐਜ਼ ਅ ਸਿੱਖ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਡੇ ਮਨਾਵਾਂਗੇ। ਤੇ ਸਾਨੂੰ ਬੜੀ ਹੀ ਵਧੀਆ ਸਪੋਰਟ ਮਿਲ ਰਹੀ ਹੈ। ਸਗੋਂ ਮੇਰੇ ਨਾਲ ਵੀ ਅੱਜ ਜਿਹੜੇ ਸੱਜਣ ਆਏ ਨੇ, ਜ਼ਾਟੋ ਕੰਬਟਾਇਆ, ਉਹ ਟੋਗੋ ਇੱਕ ਇੰਡੀਪੈਂਡੈਂਟ ਕੰਟਰੀ ਹੈ, ਉੱਥੇ ਪ੍ਰੈਜ਼ੀਡੈਂਟਲੀ ਰਨ ਕਰ ਰਹੇ ਨੇ। ਸੋ ਕਹਿ ਲਓ ਵੀ ਸਿੱਖਾਂ ਦੀ ਹੁਣ ਆਵਾਜ਼ ਜਿਹੜੀ ਇੰਟਰਨੈਸ਼ਨਲ ਪੱਧਰ ਤੇ ਹੋਰ ਵੀ ਵਧੇਗੀ ਇਹੋ ਜਿਹੇ ਉਪਰਾਲਿਆਂ ਨਾਲ।